ਅਗਲੀ ਖਬਰ ਜੋ ਹੈਗੀ ਆ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਵਕੀਲ ਨੇ ਅਟਾਰਨੀ ਜਨਰਲ ਗਾਰਲੈਂਡ ਨੂੰ ਜਿਹੜੀ ਰਿਕੁਐਸਟ ਕੀਤੀ ਆ ਵੀ ਜਿਹੜੀ ਸਪੈਸ਼ਲ ਕੌਂਸਲ ਦੀ ਰਿਪੋਰਟ ਆ ਉਸ ਨੂੰ ਰਿਲੀਜ਼ ਨਾ ਕੀਤਾ ਜਾਵੇ। ਇਸ ਤੋਂ ਬਿਨਾਂ ਦੋ ਟਰੰਪ ਉਹਨਾਂ ਦੇ EMPLOYEE ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਸੀ ਕਲਾਸੀਫਾਈਡ ਡਾਕੂਮੈਂਟ ਕੇਸ ਦੇ ਵਿੱਚ, ਉਹਨਾਂ ਨੇ ਵੀ ਅਲੱਗ ਜੱਜ ਆਈਲੀਨ ਕੈਨਨ ਨੂੰ ਇਹ ਰਿਕੁਐਸਟ ਕੀਤੀ ਆ ਵੀ ਇਸ ਨੂੰ ਰਿਲੀਜ਼ ਕਰਨ ਤੋਂ ਬਲੌਕ ਕੀਤਾ ਜਾਵੇ। ਜਿਹੜਾ ਸਪੈਸ਼ਲ ਕੌਂਸਲ ਹੈਗਾ ਡੋਨਲਡ ਟਰੰਪ ਉਹਨਾਂ ਦੇ ਵਕੀਲ ਨੇ ਜੋ ਸਪੈਸ਼ਲ ਕੌਂਸਲ ਜੈਕ ਸਮਿਥ ਆ ਉਹਨਾਂ ਦੀ ਜਿਹੜੀ ਡਰਾਫਟ ਰਿਪੋਰਟ ਆ ਜਿਹਦੇ ਵਿੱਚ ਦੋ ਇਨਵੈਸਟੀਗੇਸ਼ਨਸ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਾਬਤ ਹੈਗੀਆਂ ਆ, ਉਹਨਾਂ ਨੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੂੰ ਇਹ ਵੀ ਕਿਹਾ ਆ ਵੀ ਸਮਿਥ ਨੂੰ ਫਾਇਰ ਕੀਤਾ ਜਾਵੇ ਤੇ ਬਲੌਕ ਕੀਤੀ ਜਾਵੇ ਜਿਹੜੀ ਰਿਪੋਰਟ ਆ ਪਬਲਿਕ ਤੋਂ ਜਾਣ ਤੋਂ। ਜੀ, ਉਧਰ ਡੈਮੋਕ੍ਰੇਟ ਪਾਰਟੀ ਵਾਲੇ ਤੇ ਇੱਥੋਂ ਤੱਕ ਹੀ ਕਹਿੰਦੇ ਬਾਈਡਨ ਹੁਣੇ ਵੀ ਬੜੇ ਨਿਰਾਸ਼ ਰਹੇ ਮੈਰਿਕ ਗਾਰਲੈਂਡ ਤੋਂ। ਕਹਿੰਦੇ ਵੀ 1 ਸਾਲ ਉਹਨਾਂ ਨੇ ਵੇਸਟ ਕਰ ਦਿੱਤਾ ਤੇ ਸ਼ਾਇਦ ਇਲੈਕਸ਼ਨਾਂ ਤੋਂ ਨਹੀਂ ਤਾਂ ਸਾਲ ਪਹਿਲਾਂ ਤੱਕ ਇਹ ਜਿਹੜੇ ਕੇਸ ਦਾ ਕੋਈ ਨਾ ਕੋਈ ਨਤੀਜਾ ਜਿਹੜਾ ਉਹ ਆ ਸਕਦਾ ਸੀਗਾ। ਸੋ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਹੁਣ ਅਟਾਰਨੀ ਜਨਰਲ ਗਾਰਲੈਂਡ ਦੇ ਉੱਤੇ ਇਹ ਦਬਾਅ ਜਿਹੜਾ ਉਹ ਪਾਇਆ ਜਾ ਰਿਹਾ ਆ, ਅਦਾਲਤ ਦਾ ਵੀ ਸਹਾਰਾ ਲਿਆ ਜਾ ਰਿਹਾ ਆ ਟਰੰਪ ਹੁਣਾਂ ਦੇ ਦੁਆਰਾ ਵੀ ਭਾਈ ਇਹ ਜਿਹੜੀ ਸਪੈਸ਼ਲ ਕੌਂਸਲ ਦੀ ਰਿਪੋਰਟ ਆ ਉਸ ਨੂੰ ਪੇਸ਼ ਜਿਹੜਾ ਉਹ ਨਾ ਕੀਤਾ ਜਾਵੇ। ਸੋ ਇਹ ਜਿਹੜੀ ਕੋਰਟ ਫਾਈਲਿੰਗ ਹੋਈ ਸੀ ਅਜੇ ਥੋੜੇ ਦਿਨ ਕੱਲ ਦੀ ਹੋਈ ਗੱਲ ਆ। ਆਉਂਦੇ ਸ਼ੁੱਕਰਵਾਰ ਨੂੰ ਟਰੰਪ ਹੁਣਾਂ ਨੂੰ ਸੈਂਟੈਂਸਿੰਗ ਕੀਤੀ ਜਾਣੀ ਆ। ਉਸ ਦੇ ਲਈ ਵੀ ਟਰੰਪ ਹੁਣਾਂ ਦੇ ਵਕੀਲ ਨੇ ਜਿਹੜੇ ਜੱਜ ਨੂੰ ਗੁਹਾਰ ਲਾਈ ਸੀ ਵੀ ਇਸ ਸੈਂਟੈਂਸਿੰਗ ਨੂੰ ਪੋਸਟਪੋਨ ਕਰ ਦਿਓ। ਇਨਫੈਕਟ ਜਿਹੜੀ ਸੈਂਟੈਂਸਿੰਗ ਆ ਉਹ ਨਹੀਂ ਕਰਨੀ ਚਾਹੀਦੀ, ਪਰ ਜੱਜ ਜੁਆਨ ਮਰਚਨ ਆ ਉਹਨਾਂ ਨੇ ਜਿਹੜਾ ਇਸ ਦਰਖਾਸਤ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਤੇ ਕਿਹਾ ਵੀ ਮੈਂ ਸ਼ੁੱਕਰਵਾਰ ਨੂੰ ਸੈਂਟੈਂਸਿੰਗ ਟਰੰਪ ਹੁਣਾਂ ਦੀ ਕਰੂੰਗਾ। ਜਿਹੜਾ ਹਸ਼ ਮਨੀ ਦਾ ਜਿਹੜਾ ਕੇਸ ਆ ਟਰੰਪ ਹੁਣਾਂ ਦੇ ਉੱਤੇ ਚੱਲਿਆ ਸੀਗਾ ਉਸ ਮਾਮਲੇ ਦੇ ਵਿੱਚ 2016 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਤੇ ਜਿਹੜਾ ਫਾਲਸੀਫਾਈਂਗ ਬਿਜ਼ਨਸ ਰੈਕਰਡ ਆਏ ਸੀਗੇ ਕੀਤੇ ਸੀਗੇ ਇਹਨਾਂ ਨੇ ਉਸ ਦੇ ਵਿੱਚ। ਸੋ ਕੱਲ ਉੱਦਾਂ ਟਰੰਪ ਹੁਣਾਂ ਦੀ ਜਿਹੜੀ ਇਲੈਕਸ਼ਨ ਦੀ ਜਿੱਤ ਆ ਉਸ ਨੂੰ ਸਰਟੀਫਾਈ ਕਰ ਦਿੱਤਾ ਗਿਆ ਆ ਸਾਂਝੇ ਜਿਹੜੇ ਉਹ ਸਦਨ ਦੇ ਦੁਆਰਾ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਉਸ ਦੇ ਬਾਬਤ ਜਿਹੜੀ ਆ ਅਨਾਉਂਸਮੈਂਟ ਸਦਨ ਦੇ ਵਿੱਚ ਖੜ ਕੇ ਉੱਥੇ ਕੀਤੀ ਸੀਗੀ। ਸੋ ਕਹਿੰਦੇ ਵੀ ਸਮਿਥ ਦੀ ਰਿਪੋਰਟ ਨੂੰ ਰਿਲੀਜ਼ ਕਰਨਾ ਜਨਤਕ ਹੱਕ ਦੇ ਵਿੱਚ ਨਹੀਂ ਹੈਗਾ, ਖਾਸ ਕਰਕੇ ਉਦੋਂ ਜਦੋਂ ਟਰੰਪ ਹੁਣਾਂ ਦੀ ਬਹੁਤ ਵੱਡੀ ਜਿਹੜੀ ਜਿੱਤ ਹੋਈ ਆ ਤੇ ਜਿਹੜਾ ਟ੍ਰਾਂਜੀਸ਼ਨ ਪ੍ਰੋਸੈਸ ਇਸ ਟਾਈਮ ਚੱਲ ਰਿਹਾ ਆ। ਟਰੰਪ ਹੁਣਾਂ ਦੇ ਜਿਹੜੇ ਅਟਾਰਨੀ ਟੌਡ ਬਲਾਂਚ ਤੇ ਜੌਨ ਲੂਰੋ ਉਹਨਾਂ ਨੇ ਜਿਹੜੀ ਚਿੱਠੀ ਲਿਖ ਕੇ ਗਾਰਲੈਂਡ ਹੁਣਾਂ ਨੂੰ ਇਹ ਆਖਿਆ ਆ ਤੇ ਨਾਲ ਦੇ ਨਾਲ ਉਹਨਾਂ ਨੇ ਇੱਕ ਐਮਰਜੈਂਸੀ ਮੋਸ਼ਨ ਵੀ ਫਾਈਲ ਕੀਤਾ ਆ ਫਲੋਰੀਡਾ ਦੇ ਫੈਡਰਲ ਕੋਰਟ ਦੇ ਵਿੱਚ ਕੱਲ ਸ਼ਾਮ ਨੂੰ। ਸੋ ਵਾਲਟਾਈਨ ਨਟਵਾ ਕਾਰਲੋਸ ਦੇ ਓਲਵੇਰਾ ਇਹ ਮੋਸ਼ਨ ਇਹਨਾਂ ਦੇ ਜਿਹੜੇ ਟਰੰਪ ਹੁਣਾਂ ਦੇ ਜਿਹੜੇ ਲਾਇਰਸ ਆ ਜਿਹੜੇ ਨਾਲ ਦੋ ਜਣੇ ਆ ਕੋ ਡਿਫੈਂਡੈਂਟਸ ਆ ਸਮਿਥ ਕਲਾਸੀਫਾਈਡ ਡਾਕੂਮੈਂਟ ਕੇਸ ਦੇ ਵਿੱਚ ਉਹਨਾਂ ਦੁਆਰਾ ਉੱਥੇ ਜਿਹੜਾ ਉਹ ਨਾਲ ਮੋਸ਼ਨ ਜਿਹੜਾ ਉਹ ਫਾਈਲ ਕੀਤਾ ਗਿਆ ਹੈਗਾ ਆ। ਉਧਰ ਹੁਣ ਤੋਂ ਕੁਝ ਚਿਰ ਪਹਿਲਾਂ ਹੀ ਟਰੰਪ ਹੁਣੀ ਫਲੋਰੀਡਾ ਦੇ ਵਿੱਚ ਮਾਰੋ-ਲਾਗੋ ਦੇ ਵਿੱਚ ਪੱਤਰਕਾਰਾਂ ਦੇ ਨਾਲ ਸੰਬੋਧਿਤ ਜਿਹੜੇ ਉਹ ਹੋ ਰਹੇ ਸੀਗੇ ਤੇ ਉਹਨਾਂ ਨੇ ਉੱਥੇ ਕਿਹਾ ਵੀ ਜਿਹੜਾ ਕੱਲ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਡਰਿਲਿੰਗ ਦੇ ਉੱਤੇ ਬੈਨ ਲਾਇਆ ਆ, ਕਹਿੰਦਾ ਇਮੀਡੀਏਟਲੀ ਸਹੁੰ ਚੁੱਕਦਿਆਂ ਸਾਰ ਹੀ ਇਮੀਡੀਏਟਲੀ ਇਸ ਬੈਨ ਨੂੰ ਮੈਂ ਰਿਵਰਸ ਕਰੂੰਗਾ ਤੇ ਡਰਿਲ ਬੇਬੀ ਡਰਿਲ ਦਾ ਜਿਹੜਾ ਨਾਰਾ ਆ ਉੱਥੇ ਉਹਨਾਂ ਨੇ ਇੱਕ ਵਾਰੀ ਫੇਰ ਲਾਇਆ ਹੈਗਾ ਆ। ਜੀ ਬਿਲਕੁਲ। ਸਪੈਸ਼ਲ ਕੌਂਸਲ ਦੀ ਰਿਪੋਰਟ ਨੂੰ ਜਨਤਕ ਕਰਨ ਤੋਂ ਰੋਕਣ ਦੇ ਲਈ ਮੰਗ ਕੀਤੀ ਸੀ। ਫੈਡਰਲ ਜੱਜ ਦੇ ਵਿੱਚ ਜਿਹੜੀ ਮੋਸ਼ਨ ਪਾਈ ਗਈ ਸੀ ਟਰੰਪ ਦੇ ਨਾਲ ਜਿਹੜੇ ਦੋ ਜਣਿਆਂ ਨੂੰ ਕੋ ਡਿਫੈਂਡੈਂਟਸ ਆ ਉਹਨਾਂ ਦੇ ਦੁਆਰਾ, ਉਸ ਮਾਮਲੇ ਵਿੱਚ ਜਿਹੜੇ ਫੈਡਰਲ ਜੱਜ ਨੇ ਜੱਜ ਕੈਨਨ ਐਲੀਨ ਕੈਨਨ ਉਹਨਾਂ ਨੇ ਇਸ ਨੂੰ ਟੈਂਪਰੇਰੀ ਤੌਰ ਦੇ ਉੱਤੇ ਰੋਕ ਲਾ ਦਿੱਤੀ ਆ। ਕਹਿੰਦੇ ਵੀ ਕਲਾਸੀਫਾਈਡ ਡਾਕੂਮੈਂਟ ਦੀ ਜਿਹੜੀ ਰਿਪੋਰਟ ਆ ਉਸ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਹੈਗਾ। ਜਿਹੜੇ ਜੱਜ ਐਲੀਨ ਕੈਨਨ ਆ ਉਹਨਾਂ ਨੇ ਕਾਫੀ ਜਿਹੜੇ ਟਰੰਪ ਹੁਣਾਂ ਦੇ ਹੱਕ ਦੇ ਵਿੱਚ ਪਹਿਲਾਂ ਫੈਸਲੇ ਜਿਹੜੇ ਉਹ ਸੁਣਾਏ ਆ, ਸੇਮ ਤਰੀਕੇ ਦੇ ਨਾਲ ਜਿੱਦਾਂ ਜੱਜ ਮਰਚਨ ਆ ਉਹਨਾਂ ਨੇ ਟਰੰਪ ਹੁਣਾਂ ਦੇ ਉਲਟ ਜਿਹੜੇ ਉਹ ਫੈਸਲੇ ਜਿਹੜੇ ਉਹ ਸੁਣਾਏ ਹੈਗੇ ਆ। ਜੱਜ ਐਲੀਨ ਕੈਨਨ ਆ ਉਹਨਾਂ ਨੇ ਜਿਹੜੇ ਸਮਿਥ ਨੇ ਤੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਆ
ਉਹਨਾਂ ਨੂੰ ਸਿੱਧੇ ਤੌਰ ਦੇ ਉੱਤੇ ਰੋਕਿਆ ਵੀ ਕਹਿੰਦੇ ਵੀ ਰਿਲੀਜ਼ ਕਰਨਾ, ਸ਼ੇਅਰ ਕਰਨਾ ਜਾਂ ਟਰਾਂਸਮਿਟ ਕਰਨਾ ਇਸ ਰਿਪੋਰਟ ਨੂੰ, ਉਸ ਨੂੰ ਤੁਸੀਂ ਇੱਥੇ ਹੀ ਥੰਮ ਜਿਹੜਾ ਉਹ ਦਿੱਤਾ ਜਾਵੇ। ਉਧਰ ਇੱਕ ਫੈਡਰਲ ਕੋਰਟ, ਅਪੀਲਸ ਕੋਰਟ ਅਟਲਾਂਟਾ ਦੇ ਵਿੱਚ ਉਸ ਮੋਸ਼ਨ ਦੇ ਉੱਤੇ, ਐਮਰਜੈਂਸੀ ਮੋਸ਼ਨ ਦੇ ਉੱਤੇ ਵੀ ਜਿਹੜਾ ਉਹ ਵੇ ਇਨ ਜਿਹੜਾ ਉਹ ਕਰ ਸਕਦਾ ਹੈਗਾ ਆ। ਸੋ ਕਹਿੰਦੇ ਵੀ ਕੋ ਡਿਫੈਂਡੈਂਟਸ ਨੇ ਕਿਹਾ ਵੀ ਇਹ ਰਿਪੋਰਟ ਦੇ ਨਾਲ ਉਹਨਾਂ ਨੂੰ ਪ੍ਰੈਜੁਡਿਸ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਆ। ਸੋ ਹਾਲ ਦੀ ਘੜੀ ਜਿਹੜਾ ਥੋੜਾ ਜਿਹਾ ਸੁੱਖ ਦਾ ਸਾਹ ਟਰੰਪ ਤੇ ਉਹਨਾਂ ਸਾਥੀਆਂ ਨੂੰ ਜਿਹੜਾ ਇਸ ਮਾਮਲੇ 'ਚ ਮਿਲਿਆ ਹੈਗਾ ਆ। ਜੀ।